ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਿਆਸੀ ਟਿੱਪਣੀਆਂ ਦੀ। ਸਿਆਸੀ ਲੋਕ ਅਕਸਰ ਟਿੱਪਣੀਆਂ ਕਰਦੇ ਨੇ, ਪਹਿਲਾਂ ਵੀ ਕਰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਵਾਰੀ ਜਦੋਂ ਪੋਲੀਟੀਕਲ ਸਾਇੰਸ ਪੜ੍ਹਦਿਆਂ ਜ਼ਿਕਰ ਆਇਆ ਨਹਿਰੂ ਦਾ ਤੇ ਅਟਲ ਬਿਹਾਰੀ ਵਾਜਪਾਈ ਦਾ, ਤਾਂ ਉਹਨਾਂ ਨੇ ਕਿਹਾ ਕਿ ਮੈਂ ਸਤਿਕਾਰ ਕਰਦਾ ਤੁਹਾਡਾ। ਅਟਲ ਬਿਹਾਰੀ ਵਾਜਪਾਈ ਵਿਰੋਧੀ ਧਿਰ ਦੇ ਵਿੱਚ ਸੀਗੇ ਉਦੋਂ, ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਸਤਿਕਾਰ ਕਰਦਾ। ਮੈਨੂੰ ਇਹ ਨਹੀਂ ਪਤਾ ਕਿ ਪਾਰਲੀਮੈਂਟ ਤੋਂ ਬਾਹਰ ਦੀ ਘਟਨਾ ਜਾਂ ਪਾਰਲੀਮੈਂਟ ਦੇ ਅੰਦਰ ਦੀ ਘਟਨਾ। ਜੇ ਪਾਰਲੀਮੈਂਟ ਦੇ ਅੰਦਰ ਦੀ ਫਿਰ ਤਾਂ ਜ਼ਾਹਰ ਜੀ ਗੱਲ ਔਨ ਰਿਕਾਰਡ ਹੋਣੀ ਹੈ। ਤਾਂ ਉਹ ਇੱਕ ਸਤਿਕਾਰ ਸੀਗਾ, ਭਾਵੇਂ ਵਿਚਾਰਧਾਰਕ ਵਖਰੇਵੇਂ ਸੀਗੇ, ਪਰ ਇੱਕ ਸਤਿਕਾਰ ਸੀਗਾ। ਪਰ ਹੁਣ ਤਾਂ ਜਿਹੜੀ ਸਿਆਸਤ ਹੈ ਸ਼ਰਮਾ ਜੀ, ਉਹ ਇੰਨੀ ਨੀਵੇਂ ਪੱਧਰ ਦੀ ਹੋ ਰਹੀ ਹੈ, ਇੰਨੀ ਨੀਵੇਂ ਪੱਧਰ ਦੀ ਕਮੈਂਟਬਾਜ਼ੀ, ਇੰਨੇ ਨੀਵੇਂ ਪੱਧਰ ਦੇ ਇੱਕ ਦੂਜੇ ਦੇ ਦੂਸ਼ਣਬਾਜ਼ੀ, ਕਿ ਰਹੇ ਰੱਬ ਦਾ ਨਾਂ। ਇੱਕ ਗਲੀ ਦੀ ਲੜਾਈ ਦੀ ਵੀ ਸ਼ਾਇਦ ਕੋਈ ਮਰਿਆਦਾ ਹੋਣੀ ਹੈ, ਪਰ ਸਾਡੀ ਸਿਆਸਤ ਦੀ ਲੜਾਈ ਹੈ, ਜਿਹੜੀ ਵਿਚਾਰਧਾਰਕ ਹੋਣੀ ਸੀ, ਪਰ ਉਹ ਨਿੱਜੀ ਹਮਲਿਆਂ ਤੇ ਆ ਗਈ, ਉਹਦਾ ਕੋਈ ਥੌ ਟਿਕਾਣਾ ਹੁਣ ਨਹੀਂ ਰਿਹਾ। ਸੁਖਬੀਰ ਬਾਦਲ, ਫਾਰਮਰ DFT CM ਪੰਜਾਬ, ਉਹਨਾਂ ਨੇ ਕੋਈ ਟਿੱਪਣੀ ਕੀਤੀ ਹੈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ। ਤੇ ਹੁਣ ਪਹਿਲਾਂ ਲੋਕ ਇੱਕ ਨਾ ਅਕਸਰ ਹੀ ਦੋ ਸ਼ਬਦ ਵਰਤਦੇ ਆਪਾਂ, ਮੁੜਕੋ ਮੁੜਕੀ, ਗਾਲੋ ਗਾਲੀ, ਪਸੀਨੋ ਪਸੀਨੀ। ਹੁਣ ਟਵੀਟੋ ਟਵੀਟੀ ਚੱਲ ਪਿਆ ਕੰਮ। ਮੁੱਖ ਮੰਤਰੀ ਸਾਹਿਬ ਨੇ ਕੋਈ ਟਵੀਟ ਕੀਤਾ ਮੋੜਵਾਂ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਇਹ ਰਾਜਨੀਤੀ ਦੇ ਵਿੱਚ ਸ਼ਬਦੀ ਬਾਣ ਤਾਂ ਚੱਲਦੇ ਅਕਸਰ ਸੁਣੇ ਜਾਂਦੇ ਆ, ਦੇਖੇ ਜਾਂਦੇ ਆ। ਜੀ ਜੀ। ਇਹ ਵਰਤਾਰਾ ਲਗਾਤਾਰ ਰਹਿੰਦਾ ਕਿ ਤੁਸੀਂ ਕਿਸੇ ਦੇ ਉੱਤੇ ਵਾਰ ਕਰਨਾ ਤਾਂ ਤੁਸੀਂ ਸ਼ਬਦੀ ਤੌਰ ਦੇ ਉੱਤੇ ਬੋਲ ਕੇ ਉਸ ਦੇ ਉੱਤੇ ਸਵਾਲ ਖੜੇ ਕਰ ਸਕਦੇ ਹੋ, ਪਰ ਉਹ ਸ਼ਬਦਾਂ ਦੀ ਚੋਣ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਜੀ। ਉਹ ਸ਼ਬਦ ਤੁਹਾਡੇ ਸਾਰਥਕ ਹੋਣੇ ਚਾਹੀਦੇ ਆ, ਸ਼ਬਦਾਂ ਦੇ ਵਿੱਚ ਵਜਨ ਔਰ ਇੱਕ ਮਤਲਬ ਪਵਿੱਤਰਤਾ ਹੋਣੀ ਚਾਹੀਦੀ ਹੈ। ਪਰ ਇਸ ਮੌਕੇ ਜੋ ਰਾਜਨੀਤੀ ਦੀ ਸਥਿਤੀ ਹੈ, ਉਹਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਇੱਕ ਕਿੱਸਾ ਕਾਫੀ ਮਸ਼ਹੂਰ ਹੈ ਕਿ ਵਾਜਪਾਈ ਹੋਰੀ ਜਦੋਂ ਪਹਿਲੀ ਵਾਰ ਭਾਰਤੀ ਸੰਸਦ ਦੇ ਵਿੱਚ ਬੋਲੇ ਤੇ ਕਹਿੰਦੇ ਕਿ ਨਹਿਰੂ ਹੋਰੀ ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੇ ਸ਼ਾਮ ਨੂੰ ਘਰੇ ਬੁਲਾ ਲਿਆ ਸੀ ਉਹਨਾਂ ਨੂੰ, ਤੇ ਘਰੇ ਬੁਲਾ ਕੇ ਕਿਹਾ ਕਿ ਤੁਸੀਂ ਰਹੋ ਜਿੱਥੇ ਮਰਜੀ, ਪਰ ਇਹ ਆਦਤ ਨਾ ਛੱਡਿਓ, ਤਿਆਰੀ ਕਰਕੇ ਆਇਆ ਕਰਿਓ, ਏਦਾਂ ਹੀ ਬੋਲਿਆ ਕਰੋ। ਬਹੁਤ ਚੰਗਾ ਲੱਗਿਆ। ਤੇ ਇੱਕ ਕੋਈ ਕਮੇਟੀ ਬਣੀ ਸੀ ਬਾਹਰ ਜਾਣ ਦੀ, ਉਹਦੇ ਲਈ ਸਪੈਸ਼ਲ ਉਹਨਾਂ ਨੂੰ ਮੁਖੀ ਵਜੋਂ ਬਣਾ ਕੇ ਭੇਜਤਾ ਸੀ ਵਿਰੋਧੀ ਧਿਰ ਚੋਂ। ਸੋ ਇਸ ਲਈ ਇਹ ਇੱਕ ਉਸ ਸਮੇਂ ਚੰਗੀ ਚੀਜ਼ ਦੀ ਪਹਿਚਾਣ ਵੀ ਹੁੰਦੀ ਸੀ, ਪਰ ਅੱਜ ਅਸੀਂ ਉਹ ਸਾਰਾ ਕੁਝ ਖੋ ਲਿਆ। ਤੇ ਜਿਹੜੇ ਕਿੱਸੇ ਤੁਸੀਂ ਗੱਲ ਕਰਦੇ ਹੋ, ਪੰਜਾਬ ਦੇ ਵਿੱਚ ਕਿਸੇ ਸਮੇਂ ਇਹ ਵੀ ਰਿਹਾ ਕਿ ਹਾਂ ਇਹਦੀਆਂ ਪਜਾਮੀਆਂ 'ਚ ਚੂਹੇ ਛੱਡਾਂਗੇ, ਜੀ ਜੀ ਜੀ, ਹੈ ਨਾ। ਕਿਸੇ ਸਮੇਂ ਇਹ ਵੀ ਰਿਹਾ ਕਿ ਖੁੰਡਾ ਫੇਰੂੰਗਾ ਮੈਂ, ਹੈ ਨਾ। ਮਤਲਬ ਇਹੀ ਜੀ ਭਾਸ਼ਾ ਵੀ ਵਰਤੀ ਜਾਂਦੀ ਰਹੀ ਆ, ਹੈ ਨਾ। ਨਵਜੋਤ ਸਿੱਧੂ ਬਾਰੇ ਸਲਵਾਰ ਪਾਉਂਦਾ ਜੀ, ਸਲਵਾਰ ਕਿੱਕਰ ਤੇ ਟੰਗ ਦਾਂਗੇ। ਸੋ ਇਸ ਲਈ ਇਹ ਕੁਝ ਵੀ ਇੱਥੇ ਰਹੀਆਂ ਨੇ, ਪਰ ਹੁਣ ਉਹ ਤੋਂ ਵੀ ਅਸੀਂ ਥੱਲੇ ਗਿਰਾਵਟ ਵਾਲੇ ਪਾਸੇ ਆ ਗਏ। ਜਿਹੋ ਜਿਹਾ ਵਰਤਾਰਾ ਪਿਛਲੇ ਦਿਨੀ ਆਪਾਂ ਦੇਖਣ ਨੂੰ ਮਿਲਿਆ, ਚਾਹੇ ਉਹ ਟਵੀਟ ਦੇ ਰੂਪ 'ਚ, ਚਾਹੇ ਉਹ ਭਾਸ਼ਣ ਦੇ ਰੂਪ 'ਚ, ਕਿਸੇ ਦੀ ਪਤਨੀ ਤੇ ਤੰਜ, ਕਿਸੇ ਦੀ ਮਾਂ ਤੇ ਤੰਜ, ਉਧਰ ਉਹਦਾ ਮੋੜਮਾ ਉਹਦੇ ਬਾਪੂ ਤੇ ਤੰਜ, ਪਹਿਲਾ ਵਿਆਹ, ਦੂਜਾ ਵਿਆਹ। ਮਤਲਬ ਅਸੀਂ ਕਿੱਥੇ ਆ ਗਏ? ਜਿਹੜੇ ਪੰਜਾਬ ਦੇ ਮਸਲਿਆਂ ਲਈ ਤੁਹਾਨੂੰ ਮੂਹਰੇ ਕੀਤਾ ਸੀ, ਉਹ ਮਸਲੇ ਤੁਸੀਂ ਜਾਣ ਕੇ ਨਹੀਂ ਮੂਹਰੇ ਆਉਣ ਦਿੰਦੇ। ਇਹ ਮਸਲਿਆਂ ਦੇ ਨਾਲ ਲੋਕਾਂ ਨੂੰ ਭਰਮਾਈ ਜਾਂਦੇ ਹੋ ਤੇ ਖੇਡ ਚੱਲੀ ਜਾਂਦਾ। ਹੁਣ ਇਹੋ ਜਿਹੀ ਖੇਡ ਇੱਕ ਹੋਰ ਚੱਲਿਆ ਕਿ ਮੋਹਾਲੀ 'ਚ ਇੱਕ ਸਮਾਗਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ ਸੀ, ਤੇ ਸੰਬੋਧਨ ਕਹਿੰਦੇ ਜੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਬਰਨਾਲਾ ਸਾਹਿਬ ਵੀ ਰਹੇ ਨੇ, ਕੈਪਟਨ ਸਾਹਿਬ ਵੀ ਰਹੇ ਨੇ, ਤੇ ਹੁਣ ਵਾਲਾ ਵੀ ਆ, ਕੀ ਆ ਉਹਦਾ ਨਾਮ, ਪਾਗਲ ਜਾ, ਏਦਾਂ ਕਹਿਤਾ। ਮਤਲਬ ਇਹ ਸ਼ਬਦ ਇੱਕ ਮੁੱਖ ਮੰਤਰੀ ਲਈ, ਉਹ ਪੰਜਾਬ ਦਾ ਮੁਖੀ ਹੈ ਜੀ, ਕਿ ਉਹਦੇ ਲਈ ਇੱਕ ਪਾਰਟੀ ਦੇ ਮੁਖੀ ਵੱਲੋਂ ਜਾਂ ਸਾਬਕਾ ਮੁੱਖ ਮੰਤਰੀ ਵੱਲੋਂ ਇਹ ਸ਼ੋਭਦਾ ਕਿ ਤੁਸੀਂ ਅਨਪੜ੍ਹ ਗਵਾਰ ਤਾਂ ਹੈ ਨੀ ਗੇ ਜੀ। ਘੱਟੋ ਘੱਟ ਤੁਸੀਂ ਇਹੋ ਜਿਹੇ ਸੰਵਿਧਾਨਕ ਅਹੁਦਿਆਂ ਤੇ ਰਹੇ ਹੋ, ਤੁਸੀਂ ਇਸ ਮੌਕੇ ਮੈਂਬਰ ਪਾਰਲੀਮੈਂਟ ਹੋ, ਤੁਸੀਂ ਕਿਸੇ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਹੋ, ਹੈ ਨਾ। ਤੁਸੀਂ ਉਸ ਘਰ ਚੋਂ, ਉਸ ਬਾਪੂ ਦੇ ਮੁੰਡੇ ਹੋ ਜਿਹੜਾ 5 ਵਾਰ ਮੁੱਖ ਮੰਤਰੀ ਰਿਹਾ। ਹਾਂਜੀ ਬਿਲਕੁਲ। ਤੇ ਤੁਹਾਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਕਿ ਸ਼ਬਦਾਂ ਦੀ ਮਰਿਆਦਾ। ਸੋ ਇਹ ਬਿਲਕੁਲ ਗਲਤ ਸੀ। ਪਰ ਉਹ ਤੋਂ ਬਾਅਦ ਸੁਖਬੀਰ ਬਾਦਲ ਦੀ ਇਸ ਟਿੱਪਣੀ ਨੂੰ ਜਿਸ ਅੰਦਾਜ਼ ਦੇ ਵਿੱਚ ਮੋੜਵਾਂ ਜਵਾਬ ਦਿੱਤਾ, ਉਹਦੇ ਵਿੱਚ ਉਹਨਾਂ ਨੇ ਸ਼ਬਦਾਂ ਦੀ ਚੋਣ ਇਸ ਵਾਰ ਬਹੁਤ ਸੋਹਣੀ ਕੀਤੀ ਭਗਵੰਤ ਮਾਨ ਹੋਰਾਂ ਨੇ। ਬੇਸ਼ੱਕ ਉਹਨਾਂ ਦੇ ਪਹਿਲੇ ਟਵੀਟ ਕਈ ਹਲਕੇ ਲੈ ਕੇ, ਕਈ ਤੁਕਬੰਦੀ ਨੂੰ ਲੈ ਕੇ ਉਹਨਾਂ ਨੂੰ ਮੋੜਵੇਂ ਸਿੱਧੂ ਵੱਲੋਂ, ਖਹਿਰੇ ਵੱਲੋਂ, ਮਜੀਠੀਆ ਵੱਲੋਂ ਤੰਜ ਵੀ ਸੁਣਨੇ ਪਏ। ਮੋੜਵੀਂ ਭਾਜੀ ਜਦੇ ਮੋੜ ਦਿੱਤੇ ਜਾਂਦੀ ਸੀ ਜਿਹੋ ਜੀ, ਉਹ ਕਈ ਹਲਕੇ ਵੀ ਰਹੇ ਉਹਨਾਂ ਦੇ ਟਵੀਟ। ਪਰ ਇਸ ਵਾਰ ਉਹ ਕਹਿੰਦੇ ਠੀਕ ਹੈ ਜੀ, ਜੇ ਤੁਸੀਂ ਤੁਹਾਨੂੰ ਬਾਕੀ ਸਾਰੇ ਸਾਹਿਬ ਦਿਖਦੇ ਨੇ ਕਿ ਕੈਪਟਨ ਸਾਹਿਬ, ਬਾਦਲ ਸਾਹਿਬ, ਹੈ ਨਾ, ਬਰਨਾਲਾ ਸਾਹਿਬ, ਤੇ ਮੈਂ ਪਾਗਲ ਦਿਖਣਾ, ਫਿਰ ਠੀਕ ਹੈ। ਕਹਿੰਦੇ ਪਰ ਇਹ ਪਾਗਲ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਤਾਂ ਨਹੀਂ ਕਹਿੰਦੇ ਜੀ। ਤੇ ਕਹਿੰਦੇ ਕੋਈ ਗੱਲ ਨਹੀਂ, ਇਸ ਪਾਗਲ ਨਾਲ ਕੁਦਰਤ ਹੈਗੀ, ਇਸ ਪਾਗਲ ਨਾਲ ਲੋਕ ਹੈਗੇ। ਸੋ ਐਕਚੁਅਲੀ ਉਹਨਾਂ ਦਾ ਤੰਜ ਬੜਾ
ਠੋਸ ਸੀ ਮਤਲਬ। ਹੂੰ। ਪਰ ਨਾਲ ਦੀ ਨਾਲ ਮਤਲਬ ਕਿ ਮਾਲਵਿੰਦਰ ਕੰਗ ਹੋਰਾਂ ਨੇ ਵੀ, ਪਾਰਟੀ ਦੇ ਹੋਰ ਲੀਡਰਾਂ ਨੇ ਵੀ ਇਹ ਸਵਾਲ ਖੜਾ ਕੀਤਾ ਕਿ ਦੇਖੋ ਜੀ, ਇਹ ਲੀਡਰ ਸ਼ਬਦਾਂ ਦੀ ਚੋਣ ਵੀ ਭੁੱਲ ਗਏ, ਇਹ ਲੀਡਰ ਬੋਲਣਾ ਵੀ ਭੁੱਲ ਗਏ, ਇਹ ਵਿਰੋਧੀ ਧਿਰਾਂ ਦੀ ਬੁਖਲਾਹਟ ਹੈ ਕਿ ਕਦੇ ਪ੍ਰਤਾਪ ਬਾਜਵਾ ਕਹਿੰਦਾ ਕਿ ਇੱਥੇ ਮੋਬਾਈਲਾਂ ਵਾਲੀ ਦੁਕਾਨ ਚਲਾਉਣ ਵਾਲੇ ਬੰਦੇ ਮੰਤਰੀ ਬਣੇ ਫਿਰਦੇ ਨੇ, ਐਮਐਲਏ ਬਣੀ ਫਿਰਦੇ ਨੇ, ਕਦੇ ਕਹਿੰਦੇ ਨੇ ਜੀ ਆਹ ਦੇਖੋ ਜੀ ਪਾਗਲ ਬਣ ਗਿਆ ਜੀ। ਕਹਿੰਦੇ ਇਹਦਾ ਮਤਲਬ ਇਹਨਾਂ ਨੂੰ ਇਹ ਹੈ ਕਿ ਸਧਾਰਨ ਘਰਾਂ ਦੇ ਮੁੰਡੇ ਕਿਉਂ ਮੂਹਰੇ ਆ ਗਏ, ਇਹ ਤਾਂ ਇਹਨਾਂ ਦਾ ਖਾਨਦਾਨੀ ਪੇਸ਼ਾ ਸੀ, ਅਸੀਂ ਕਿਵੇਂ ਪਿੱਛੇ ਰਹਿ ਗਏ। ਕਹਿੰਦੇ ਆਹ ਤਕਲੀਫ ਹੈ ਜੀ। ਪਰ ਹਰੀਸ਼ ਰਾਏ ਟਾਂਡਾ ਕਹਿੰਦਾ ਕਿ ਭਾਈ ਇਹ ਸ਼ਬਦਾਂ ਦੀ ਚੋਣ ਜਦੋਂ ਸਾਹਮਣੇ ਵਾਲੇ ਪਾਸੇ ਹੁੰਦੀ ਜਦੇ ਕਿਉਂ ਦਿਖਦੀ, ਜਦੋਂ ਆਪਣੇ ਵਾਲੇ ਪਾਸੋਂ ਹੋਈ ਤਦ ਕਿਉਂ ਨਹੀਂ ਦਿਖੀ। ਉਹ ਕਹਿੰਦਾ ਤੂੰ ਚੁੱਪ ਕਰ, ਭੁੱਲ ਗਏ ਭਗਵੰਤ ਮਾਨ ਹੋਰੀ ਜੀ। ਮੇਰਾ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ, ਉਹਨਾਂ ਦਾ ਹਮਲਾ ਸੀਗਾ ਜਦੋਂ ਸੰਸਦ ਦੇ ਵਿੱਚ ਇੱਕ ਵਾਰ ਭਗਵੰਤ ਮਾਨ ਹੋਰੀ ਬਤੌਰ ਮੈਂਬਰ ਪਾਰਲੀਮੈਂਟ ਬੋਲ ਰਹੇ ਸੀ, ਔਰ ਦੂਸਰੇ ਪਾਸੇ ਸਰਕਾਰ ਦੇ ਵਿੱਚ ਭਾਈਵਾਲ ਸੀ, ਉਸ ਸਮੇਂ ਅਕਾਲੀ ਦਲ ਬੀਜੇਪੀ ਦੇ ਨਾਲ ਗੱਠਜੋੜ ਸੀ, ਤੇ ਬੀਬੀ ਹਰਸਿਮਰਤ ਕੌਰ ਉਧਰੋਂ ਖੜੀ ਹੋ ਕੇ ਕੁਝ ਕਹਿ ਰਹੀ ਸੀ, ਤੇ ਉਸ ਮੌਕੇ ਭਗਵੰਤ ਮਾਨ ਨੇ ਕਿਹਾ ਸੀ ਤੂੰ ਬਹਿ ਜਾ ਪਤਾ ਮੈਨੂੰ। ਹਾਂਜੀ ਹਾਂਜੀ ਕਿਹਾ ਸੀ। ਸੋ ਸ਼ਾਇਦ ਉਸ ਨੂੰ ਲੈ ਕੇ ਹਰੀਸ਼ ਰਾਏ ਟਾਂਡਾ ਹੋਰਾਂ ਨੇ ਤੰਜ ਕੱਸਿਆ ਕਿ ਭਾਈ ਫਿਰ ਇਹ ਕਿਹੜੀ ਮਰਿਆਦਾ ਸੀ, ਤੂੰ ਬਹਿ ਜਾ, ਤੂੰ ਚੁੱਪ ਕਰ, ਹੈਨਾ, ਕਿ ਇਹ ਕਿਹੜੇ ਸ਼ਬਦ ਨੇ। ਸੋ ਇਸ ਲਈ ਕੀ ਇਹ ਇੱਕ ਮੈਂਬਰ ਪਾਰਲੀਮੈਂਟ ਨੂੰ ਸ਼ੋਭਦੇ ਸੀ? ਕੀ ਇਹ ਇੱਕ ਸੱਭਿਅਕ ਸ਼ਬਦ ਨੇ, ਉਹ ਵੀ ਇੱਕ ਔਰਤ ਬਾਰੇ? ਜੀ ਜੀ। ਤੋ ਮੈਂ ਤਾਂ ਉਹ ਵੀ ਗੱਲ ਕਰਦਾ ਕਿ ਇਹਨਾਂ ਨੇ ਜਿਹੜੀ ਉਹ ਕਵਿਤਾ ਜੀ ਘੜੀ ਹੋਈ ਹੁੰਦੀ ਸੀ ਸਟੇਜ ਤੇ ਸੁਣਾਉਂਦੇ ਸੀ ਚੋਣ ਪ੍ਰਚਾਰ ਦੌਰਾਨ, ਉਸ ਸਮੇਂ ਵੀ ਮੈਂ ਕਹਿੰਦਾ ਹਰਸਿਮਰਤ ਨਾਲ ਤੁਹਾਡਾ ਰਾਜਨੀਤਿਕ ਵਿਰੋਧ ਹੋ ਸਕਦਾ ਹੈ, ਤੁਹਾਡਾ ਸਮਾਜਿਕ ਵਿਰੋਧ ਹੋ ਸਕਦਾ ਹੈ, ਪਰ ਤੁਹਾਡਾ ਇਖਲਾਕੀ ਵਿਰੋਧ, ਤੁਹਾਡਾ ਇੱਕ ਔਰਤ ਦੇ ਪ੍ਰਤੀ ਸ਼ਬਦਾਂ ਦੀ ਚੋਣ ਹੈ ਜਾਂ ਕਿਉਂ ਬਾਈ? ਸੋ ਇਹ ਇਸ ਲਈ ਉਸ ਸਮੇਂ, ਤੇ ਅੱਜ ਜਦੋਂ ਆਪਣੇ ਦੇ ਸਵਾਲ ਆਉਂਦੇ ਨੇ ਤਾਂ ਆਪਾਂ ਕਹਿੰਦੇ ਬਿਲਕੁਲ ਗਲਤ ਹੈ ਜੀ, ਇਹ ਨਹੀਂ ਹੋਣਾ ਚਾਹੀਦਾ। ਪਰ ਇਹ ਸਭ ਕਾਰੇ ਦੇ ਦਰਮਿਆਨ ਇਸ ਤੋਂ ਤੁਸੀਂ ਮੁਨੱਕਰ ਨਹੀਂ ਹੋ ਸਕਦੇ ਕਿ ਭਾਈ ਪੰਜਾਬ ਦੇ ਲੀਡਰ ਬਿਲਕੁਲ ਸ਼ਬਦਾਂ ਦੀ ਚੋਣ ਭੁੱਲ ਗਏ ਨੇ, ਸ਼ਬਦਾਂ ਦੀ ਤਰਤੀਬ ਭੁੱਲ ਗਏ ਨੇ, ਵਾਕ ਬੋਲਣਾ ਭੁੱਲ ਗਏ ਨੇ, ਭਾਸ਼ਣ ਸ਼ੈਲੀ ਭੁੱਲ ਗਏ ਨੇ। ਇਸ ਲਈ ਜਦੋਂ ਤੁਹਾਡੇ ਕੋਲ ਵਿਚਾਰ ਮੁੱਕ ਜਾਣ ਤਦ ਅਜਿਹੇ ਸ਼ਬਦ ਤੁਹਾਡੀ ਜੀਭ ਤੇ ਹਾਵੀ ਹੁੰਦੇ ਨੇ। ਇਸ ਲਈ ਸਾਰੀਆਂ ਪਾਰਟੀਆਂ ਨੂੰ, ਸਾਰੀਆਂ ਧਿਰਾਂ ਨੂੰ ਕਿਤਾਬਾਂ ਪੜ੍ਹਨ ਦੀ ਲੋੜ ਹੈ, ਕੁਝ ਗਿਆਨ ਹਾਸਲ ਕਰਨ ਦੀ ਲੋੜ ਹੈ। ਇਹ ਇਸ ਰਾਜਨੀਤੀ ਦੇ ਵਿੱਚ ਗਰਕਦੇ ਜਾ ਰਹੇ ਨੇ, ਔਰ ਇਹ ਆਪਣੀ ਸ਼ਬਦਾਂ ਦੀ ਮਰਿਆਦਾ ਤੇ ਰਾਜਨੀਤਿਕ ਮਰਿਆਦਾ ਭੁੱਲਦੇ ਜਾ ਰਹੇ ਨੇ। ਇੱਕ ਦਿਲਚਸਪ ਗੱਲ ਹੋਰ ਤੁਹਾਨੂੰ ਇੱਥੇ ਤੁਹਾਡੇ ਨਾਲ ਸਾਂਝੀ ਕਰਦਾ। ਅਕਾਲੀ ਤੇ ਕਾਂਗਰਸੀ ਲੀਡਰਾਂ ਦੇ ਵਿੱਚੋਂ ਬਹੁਤਿਆਂ ਲੀਡਰਾਂ ਦੀਆਂ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ, ਬਿਲਕੁਲ ਕਈਆਂ ਦੇ ਕਾਰੋਬਾਰ ਵੀ ਸਾਂਝੇ ਨੇ। ਸੋ ਇਹ ਤੋਂ ਪਤਾ ਲੱਗਦਾ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਜਦੋਂ ਲੋਕ ਮਸਲਿਆਂ ਦੀ ਗੱਲ ਹੁੰਦੀ ਹੈ, ਜਦੋਂ ਨੁਮਾਇੰਦੇ ਬਣ ਕੇ ਵਿਚਰਦੇ ਨੇ, ਉਦੋਂ ਗਾਲੋ ਗਾਲੀ, ਤੇ ਜਦੋਂ ਪਰਦੇ ਦੇ ਪਿੱਛੇ ਤੇ ਉਦੋਂ ਲਿਹਾਜ਼ਾਂ, ਰਿਸ਼ਤੇਦਾਰੀਆਂ ਤੇ ਇੱਕ ਦੂਜੇ ਨਾਲ ਕਾਰੋਬਾਰੀ ਸਾਂਝੇਦਾਰੀਆਂ। ਇਹ ਪੰਜਾਬੀ ਸਿਆਸਤ ਦੀ ਇੱਕ ਵੱਖਰੀ ਨਜ਼ੀਰ ਵੀ ਹੈ ਇਸ ਮਾਮਲੇ ਦੇ ਵਿੱਚ।